ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਟੈਲੀਫੋਨ 'ਤੇ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 24 ਤਰੀਕ ਆ, ਦਿਨ ਬੁੱਧਵਾਰ ਆ ਅਤੇ ਸ਼ਾਮ ਦਾ ਤੁਹਾਡੇ ਲਈ ਅਸੀਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 722 76 408 272 2500 ਦੇ ਉੱਤੇ। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਬਲਦੇਵ ਸਿੰਘ ਨਾਗਰਾ ਮੰਟੀਕ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕੌਨਸਨ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਅਮਨਦੀਪ ਸਿੰਘ ਬਰਾੜ ਵਰਜੀਨੀਆ, ਜਗਤਾਰ ਸਿੰਘ ਗੁਲਜ਼ਾਰ ਸਿੰਘ ਔਲਖ ਟਰੱਕਿੰਗ ਫਰੈਜ਼ਨੋ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਪਵਨ ਸਿੰਘ ਗੌਰਵ ਸਹੋਤਾ ਯੂਬਾ ਸਿਟੀ, ਉੱਪਰ ਡਿਜੀਟਲ ਸਟੂਡੀਓ ਯੂਬਾ ਸਿਟੀ ਵਾਲੇ ਜਿਹੜੇ ਵੀਡੀਓਗ੍ਰਾਫੀ ਫੋਟੋਗ੍ਰਾਫੀ ਫੋਟੋ ਐਡੀਟਿੰਗ ਦਾ ਕੰਮ ਕਰਦੇ ਹਨ। ਕਾਲ ਜਸਵਿੰਦਰ ਉੱਪਲ 5302182360। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਜੇ ਕੈਲੀਫੋਰਨੀਆ ਤੋਂ ਜਿਹੜੀ ਖਬਰ ਆ ਰਹੀ ਆ, ਕੈਲੀਫੋਰਨੀਆ ਦੇ ਵਿੱਚ ਜਿਹੜਾ ਆ ਬਜਟ ਦਾ ਡੈਫੀਸਿਟ ਆ ਜਿਹੜਾ $54 ਬਿਲੀਅਨ ਦਾ ਹੋਣਾ ਹੈਗਾ ਆ। ਇਹ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਆ ਗੈਬਨ ਨਿਊਸਮ ਉਹਨਾਂ ਨੇ ਅਨਾਊਂਸ ਕੀਤਾ ਆ। ਸੋ ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਕੈਲੀਫੋਰਨੀਆ ਦੇ ਜਿਹੜੇ ਗਵਰਨਮੈਂਟ ਦੇ ਸਟੇਟ ਦੇ ਇੰਪਲਾਈਜ਼ ਹੈਗੇ ਆ ਉਹਨਾਂ ਨੂੰ 2 ਦਿਨ ਦੀ ਫਰਲੋ ਦਿੱਤੀ ਜਾਊਗੀ। ਸੋ ਪਰ SEIU ਜਿਹੜੀ ਸਟੇਟ ਇੰਪਲਾਈਜ਼ ਯੂਨੀਅਨ ਆ ਉਹਨਾਂ ਦੇ ਇੱਕ ਲੋਕਲ 1000 ਜਿਹੜੀ ਉਹਨਾਂ ਦੀ ਬ੍ਰਾਂਚ ਆ ਉਹਦੇ ਪ੍ਰੈਜ਼ੀਡੈਂਟ ਵਿਵੀਅਨ ਵਾਕਰ ਜਿਹੜੇ ਆ ਉਹਨਾਂ ਨੇ ਇਹ ਕਿਹਾ ਵੀ ਟੋਟਲੀ ਮਿਸਲੀਡਿੰਗ ਆ। ਕਹਿੰਦੇ ਵੀ ਫਰਲੋ ਨਹੀਂ ਹੋ ਰਹੀ, ਇੱਕ PLP ਹੋ ਰਿਹਾ। ਕਹਿੰਦੇ ਫਰਲੋ ਦਾ ਮਤਲਬ ਇਹ ਹੁੰਦਾ ਆ ਵੀ ਤੁਸੀਂ ਸਿਰਫ ਤੁਸੀਂ ਆਫ ਆ ਅਤੇ ਉਹ ਤੁਹਾਡਾ ਜਿਹੜਾ ਮਨੀ ਆਪਣੇ ਕੋਲ ਰੱਖ ਰਹੇ ਆ। ਪਰ PLP ਦਾ ਮਤਲਬ ਇਹ ਆ ਵੀ ਯੂ ਕੰਟੀਨਿਊ ਵਰਕਿੰਗ, ਦੇ ਟੇਕ ਦਾ ਮਨੀ ਅਵੇ ਫਰੋਮ ਯੂ, ਪਰ ਸਿਰਫ ਤੁਹਾਨੂੰ 8 ਘੰਟੇ ਉਹਨੀ ਕੰਪਨਸੇਸ਼ਨ 'ਚ ਦੇਣੇ ਆ। ਸੋ ਇਹਦਾ ਮਤਲਬ ਇਹ ਆ ਵੀ ਕੰਮ ਕਰਨਾ ਪੈਣਾ ਆ ਪਰ ਪੈਸੇ ਨਹੀਂ ਉਹਨੇ ਦੇਣੇ ਹੈਗੇ। ਸੋ ਇਹ ਜਿਹੜਾ ਦੱਸਿਆ ਹੈਗਾ 96,000 ਦੇ ਕਰੀਬ ਕੈਲੀਫੋਰਨੀਆ ਸਟੇਟ ਦੇ ਵਰਕਰਸ ਹੈਗੇ ਆ। ਉਹਨਾਂ ਦੇ ਵਿੱਚ ਕਸਟੋਡੀਅਨਸ ਆ, ਐਡਮਿਨਿਸਟ੍ਰੇਟਰਸ ਹੈਗੇ ਆ, ਨਰਸਿਸ ਆ, ਸਾਰੇ ਤਰ੍ਹਾਂ ਦੀ ਹੈਗੇ ਆ। ਸੋ ਸਟੇਟ ਕਹਿੰਦੀ ਆ ਵੀ ਸਾਨੂੰ ਇਸ ਤਰ੍ਹਾਂ ਕਰਨ ਨਾਲ $2.8 ਬਿਲੀਅਨ ਦਾ ਜਿਹੜਾ ਆ ਉਹ ਬਚਾਅ ਹੋਊਗਾ। ਅਤੇ ਆਲਰੇਡੀ ਜਿਹੜੇ ਸਟੇਟ ਦੇ ਵਰਕਰਸ ਆ ਉਹਨਾਂ ਨੂੰ 2.5% ਸੈਲਰੀ ਜਿਹੜੀ ਆ ਉਹ ਜੁਲਾਈ 'ਚ ਉਹਨਾਂ ਦੀ ਇਨਕਰੀਜ਼ ਹੋਣੀ ਹੈਗੀ ਆ। ਉਹ ਹੋਣੀ ਸੀ, ਉਹ ਡਿਲੇ ਕਰ ਦਿੱਤੀ ਗਈ ਆ 2 ਸਾਲ ਲਈ। ਜੀ ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਇਸੇ ਦੇ ਸੰਬੰਧ ਦੇ ਵਿੱਚ ਜਿਹੜੇ ਗਵਰਨਰ ਗੈਵਿਨ ਨਿਊਸਮ ਆ ਉਹਨਾਂ ਨੇ ਅੱਜ ਕੈਲੀਫੋਰਨੀਆ ਨੂੰ ਸੰਬੋਧਿਤ ਕਰਦੇ ਹੋਏ ਜਿਹੜਾ ਆਖਿਆ ਵੀ ਕਹਿੰਦੇ ਵੀ ਦਿਸ ਇਜ਼ ਫਾਰ ਫਰੋਮ ਓਵਰ। ਇਹ ਜਿਹੜਾ ਮਹਾਂਮਾਰੀ ਆ ਜੇ ਹਾਲ ਦੀ ਘੜੀ ਮੁੱਕੀ ਨਹੀਂ ਹੈਗੀ। ਹੌਸਪੀਟਲਾਈਜੇਸ਼ਨ, ਜ਼ੇਰੇ ਇਲਾਜ ਹੋ ਰਹੇ ਜਿਹੜੇ ਲੋਕ ਨੇ ਉਹਨਾਂ ਦਾ ਆਂਕੜਾ ਕੈਲੀਫੋਰਨੀਆ ਦੇ ਵਿੱਚ ਵੱਧ ਰਿਹਾ ਹੈਗਾ। ਪਿਛਲੇ 2 ਦਿਨਾਂ ਦੇ ਵਿੱਚ 13,000 ਤੋਂ ਵੱਧ ਨਵੇਂ ਕੇਸ ਜਿਹੜੇ ਆ ਉਹ ਆਏ ਨੇ। ਸੈਂਟਾ ਕਲਾਰਾ ਕਾਊਂਟੀ ਦੇ ਜਿਹੜੇ ਹੈਲਥ ਅਧਿਕਾਰੀ ਆ ਉਹਨਾਂ ਦੇ ਵਿੱਚ ਵੀ ਜਿਹੜੀ ਚਿੰਤਾ ਆ ਇਸ ਟਾਈਮ ਕਾਫੀ ਜ਼ਿਆਦਾ ਵਧੀ ਹੋਈ ਆ ਵੀ ਇੱਥੇ ਵੀ ਜਿਹੜੇ ਆ ਉਹ ਖਾਸ ਕਰਕੇ ਕਰੋਨਾ ਵਾਇਰਸ COVID-19 ਦੇ ਕੇਸ ਜਿਹੜੇ ਉੱਧਰ ਵਧੇ ਨੇ। ਸੈਂਟਾ ਕਲਾਰਾ ਕਾਊਂਟੀ 'ਚ 121 ਜਿਹੜੇ ਤੇ ਕੁੱਲ ਬੇ ਦੀਆਂ 10 ਕਾਊਂਟੀਆਂ ਦੇ ਵਿੱਚ 650 ਤੋਂ ਵੱਧ ਨਵੇਂ ਕੇਸ ਨੇ। ਅਤੇ ਇਹ ਜਿਹੜਾ ਹਰਜੋਤ ਸਿੰਘ ਜੀ ਚਿੰਤਾ ਦਾ ਵਿਸ਼ਾ ਜਿਹੜਾ ਆ ਇਸ ਟਾਈਮ ਬਣ ਰਿਹਾ ਹੈਗਾ ਆ। ਕਹਿੰਦੇ ਵੀ ਪਿਛਲੇ ਜਿਹੜੇ ਹਫਤੇ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ 5,59,000 ਟੈਸਟ ਜਿਹੜੇ ਉਹ ਕੀਤੇ ਗਏ ਸੀ। ਉਸ ਤੋਂ ਪਹਿਲਾਂ ਜਿਹੜੇ ਉਸ ਤੋਂ 19% ਘੱਟ ਸੀਗੇ। ਸੋ ਲਗਾਤਾਰ ਜਿਹੜੇ ਆ ਟੈਸਟਿੰਗ ਦਾ ਆਂਕੜਾ ਆ ਅਤੇ ਕਪੈਸਿਟੀ ਆ ਉਸ ਨੂੰ ਜਿਹੜਾ ਉਹ ਵਧਾਇਆ ਜਾ ਰਿਹਾ ਆ ਅਤੇ ਲਗਾਤਾਰ ਤੇਜ਼ੀ ਇਸ ਦੇ ਵਿੱਚ ਦੇਖੀ ਗਈ ਆ। ਅਤੇ ਇਸੇ ਦੇ ਨਾਲ ਨਾਲ ਪੋਜ਼ੀਟਿਵ ਰੇਟ ਵੀ ਜਿਹੜਾ ਮੁੜ ਦੁਬਾਰਾ ਜਿਹੜਾ ਉਹ ਵਧਿਆ ਆ। ਪਿਛਲੇ 7 ਦਿਨਾਂ ਦੀ ਐਵਰੇਜ 5.3% ਦੀ ਜਿਹੜੀ ਆ ਉਹ ਵਧੀ ਹੈਗੀ ਆ। ਸੋ ਇਹ ਇੱਕ ਚਿੰਤਾ ਦਾ ਵਿਸ਼ਾ ਆ। ਅਤੇ ਜਿਹੜੇ ਗਵਰਨਰ ਗੈਵਿਨ ਨਿਊਸਮ ਆ ਉਹਨਾਂ ਨੇ ਫਿਰ ਉਹੀ ਲੋਕਾਂ ਨੂੰ ਬੇਨਤੀ ਕੀਤੀ ਆ ਵੀ ਭਾਈ ਜਦੋਂ ਬਾਹਰ ਨਿਕਲਦੇ ਆ ਜਾਂਦੇ ਆ ਧਿਆਨ ਰੱਖੋ। ਜਿਹੜੇ ਕਈ ਲੋਕ ਇੱਦਾਂ ਘੁੰਮ ਰਹੇ ਆ ਵੀ ਜਿੱਦਾਂ ਕੋਈ ਖਤਰੇ ਵਾਲੀ ਜਿਹੜੀ ਗੱਲ ਹੈ ਨਹੀਂ। ਅਤੇ ਕਹਿੰਦੇ ਜਦੋਂ ਆਪਾਂ ਵਿਦਾਊਟ ਇੱਦਾਂ ਜਦੋਂ ਘੁੰਮਦੇ ਆ ਵਿਦਾਊਟ ਮਾਸਕ ਪਾ ਕੇ ਜਾਂ ਹੋਰ ਚੀਜ਼ਾਂ ਦਾ ਧਿਆਨ ਨਾ ਰੱਖਦੇ ਹੋਏ ਤਾਂ ਇੱਕ ਹਿਸਾਬ ਦੇ ਨਾਲ ਕਰੋਨਾ ਵਾਇਰਸ ਨੂੰ ਆਪਾਂ ਖੁਦ ਫੈਲਾ ਰਹੇ ਹਾਂ। ਉਹਨਾਂ ਨੇ ਇਹ ਵੀ ਨਾਲ ਚੇਤਾਵਨੀ ਦਿੱਤੀ ਵੀ ਜਿਹੜੀਆਂ ਕਾਊਂਟੀਜ਼ ਦੀਆਂ ਜਿਹੜੀਆਂ ਲੋਕਲ ਗੌਰਮੈਂਟਸ ਜਿੱਥੇ ਜਿੱਥੇ ਮਾਸਕ ਪਾਉਣਾ ਲਾਜ਼ਮੀ ਆ ਉਸ ਨੂੰ
ਉਹ ਨਹੀਂ ਐਨਫੋਰਸ ਕਰਨਗੀਆਂ ਤਾਂ ਉਹਨਾਂ ਦੀ ਫੰਡਿੰਗ ਰੋਕ ਲਈ ਜਾਊਗੀ। ਇਹ ਵੀ ਜਿਹੜਾ ਉਹਨਾਂ ਨੇ ਅੱਜ ਨਾਲ ਜਿਹੜੀਆਂ ਕਾਉਂਟੀਜ਼ ਨੂੰ ਜਿਹੜੀ ਉਹ ਚੇਤਾਵਨੀ ਲੋਕਲ ਗਵਰਨਮੈਂਟਸ ਨੂੰ ਜਿਹੜੀ ਉਹ ਦੇ ਦਿੱਤੀ ਆ, ਤਾਂ ਜੋ ਉਹ ਸਹੀ ਤਰੀਕੇ ਦੇ ਨਾਲ ਜਿਹੜੇ ਫੇਸ ਕਵਰਿੰਗ ਆ, ਮਾਸਕ ਵਗੈਰਾ ਆ, ਹੈਲਥ ਸੇਫਟੀ ਨੂੰ ਲੈ ਕੇ ਸੋਸ਼ਲ ਡਿਸਟੈਂਸਿੰਗ ਆ, ਉਸ ਨੂੰ ਉਹ ਅਨਫੋਰਸ ਕਰਨ ਜੀ। ਇਸੇ ਤਰ੍ਹਾਂ ਕਹਿੰਦੇ USA ਦੇ ਵਿੱਚ ਜਿਹੜੀਆਂ 3 ਸਭ ਤੋਂ ਜ਼ਿਆਦਾ ਜਿਹੜੀਆਂ ਮੋਸਟ ਪੋਪੂਲੇਟਡ ਸਟੇਟਸ ਹੈਗੀਆਂ, ਜਿਨ੍ਹਾਂ ਦੇ ਵਿੱਚ ਸਭ ਤੋਂ ਜ਼ਿਆਦਾ ਪੋਪੂਲੇਸ਼ਨ ਆ, ਉੱਥੇ ਜਿਹੜੇ ਕੇਸ ਵੱਧ ਰਹੇ ਹੈਗੇ, ਕੈਲੀਫੋਰਨੀਆ, ਟੈਕਸਸ ਅਤੇ ਫਲੋਰੀਡਾ ਦੇ ਵਿੱਚ। US ਸੈਂਸਸ ਦੇ ਮੁਤਾਬਕ 328 ਮਿਲੀਅਨ ਪੋਪੂਲੇਸ਼ਨ ਆ USA ਦੀ, ਅਤੇ 27.4% ਲੋਕ ਜਿਹੜੇ ਆ ਇਹਨਾਂ 3 ਸਟੇਟਾਂ ਦੇ ਵਿੱਚ ਰਹਿੰਦੇ ਹੈਗੇ ਆ। ਟੈਕਸਸ ਦੇ ਗਵਰਨਰ ਗ੍ਰੈਗ ਐਬਟ ਨੇ ਆਲਰੇਡੀ ਜਿਹੜੀਆਂ ਸਟ੍ਰਿਕਟ ਰੈਗੂਲੇਸ਼ਨ ਜਿਹੜੀਆਂ ਆ ਜਾਰੀ ਕੀਤੀਆਂ ਵੀ ਲੋਕ ਘਰਾਂ ਦੇ ਵਿੱਚ ਹੀ ਰਹਿਣ, ਅਤੇ ਕਈ ਹੌਸਪੀਟਲ ਜਿਹੜੇ ਆ ਉਹਨਾਂ ਨੂੰ ਵਾਰਨਿੰਗ ਇਸ਼ੂ ਕਰ ਦਿੱਤੀ ਗਈ ਹੈਗੀ ਆ ਵੀ ਜਿਹੜੇ ਹੌਸਪੀਟਲ ਦੇ ਵਿੱਚ ਐਡਮਿਸ਼ਨ ਰੇਟ ਜਿਹੜਾ ਆ ਉਹ ਵੱਧ ਜਾਊਗਾ, ਕਿਉਂਕਿ ਟੈਕਸਸ ਦੇ ਵਿੱਚ ਅੱਜ ਜਿਹੜੇ ਆ ਬੁੱਧਵਾਰ ਨੂੰ 5551 ਨਵੇਂ ਕੇਸ ਆਏ ਆ ਅਤੇ ਕੱਲ੍ਹ 5499 ਸੀ। ਸੋ ਕੈਲੀਫੋਰਨੀਆ ਦੇ ਵਿੱਚ ਵੀ ਕੱਲ੍ਹ ਜਿਹੜੇ ਆ 7149 ਨਵੇਂ ਕੇਸ ਆਏ ਸੀ। ਸਭ ਤੋਂ ਵੱਧ ਇਹ ਕੇਸ ਸੀ, ਕਹਿੰਦੇ ਐਵਰੇਜ ਮੈਕਸੀਮਮ ਜੇ ਪਿਛਲੀ ਵਾਰੀ 5000 ਕੇਸ ਗਏ ਸੀ। ਸੋ ਇਸ ਕਰਕੇ ਇਹਦੇ ਨਾਲ ਦੀ ਨਾਲ ਇਕੱਲਾ ਕੈਲੀਫੋਰਨੀਆ, ਫਲੋਰੀਡਾ ਅਤੇ ਟੈਕਸਸ ਨਹੀਂ, 26 ਹੋਰ ਸਟੇਟਾਂ ਦੇ ਵਿੱਚ ਵੀ ਜਿਹੜੇ ਆ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਰਹੀ ਹੈਗੀ ਆ। ਪੂਰੇ ਅਮਰੀਕਾ ਦੇ ਵਿੱਚ ਹਰਜੋਤ ਸਿੰਘ ਜੀ 36000 ਤੋਂ ਵੱਧ ਨਵੇਂ ਕੇਸ ਇੱਕ ਦਿਨ ਦੇ ਵਿੱਚ ਇਹ ਆਏ ਨੇ। ਇੱਕ ਬਹੁਤ ਚਿੰਤਾ ਦਾ ਜਿਹੜਾ ਵਿਸ਼ਾ ਹਰਜੋਤ ਸਿੰਘ ਜੀ ਬਣਿਆ ਹੋਇਆ ਆ। ਜਿੱਦਾਂ ਤੁਸੀਂ ਦੱਸ ਹੀ ਦਿੱਤਾ, ਕੈਲੀਫੋਰਨੀਆ, ਫਲੋਰੀਡਾ, ਓਕਲਾਹੋਮਾ ਦੇ ਵਿੱਚ ਨਵੇਂ ਰਿਕਾਰਡ ਤੋੜ ਆંકੜੇ ਜਿਹੜੇ ਆ ਉਹ ਆਏ ਨੇ। ਜਿਹੜੇ ਅਮਰੀਕਾ ਦੇ ਵਿੱਚ 25 ਅਪ੍ਰੈਲ ਨੂੰ ਸਭ ਤੋਂ ਵੱਧ ਕੇਸ ਦੇਖੇ ਗਏ ਸੀ, 34,203। ਸੋ ਉਹ ਆંકੜੇ ਨੂੰ ਆਪਾਂ ਆਲਰੇਡੀ ਕ੍ਰਾਸ ਕਰ ਚੁੱਕੇ ਹਾਂ ਇਸ ਵੇਵ ਦੇ ਵਿੱਚ, ਜਿਹੜੀ ਰੀਓਪਨਿੰਗ ਤੋਂ ਬਾਅਦ ਦੇ ਵਿੱਚ ਹੋਈ ਆ। ਸੋ ਕੇਸਾਂ ਦਾ ਆંકੜਾ ਫਿਰ ਵੱਧ ਰਿਹਾ ਆ। ਥੋੜ੍ਹੇ ਦਿਨਾਂ ਨੂੰ ਇੱਦਾਂ ਲੱਗ ਰਿਹਾ ਹਰਜੋਤ ਸਿੰਘ ਜੀ ਫਿਰ ਕਿਤੇ ਸ਼ੈਲਟਰ ਇਨ ਪਲੇਸ ਵਰਗੀਆਂ ਨੌਬਤਾਂ ਜਿਹੜੀਆਂ ਆ ਉਹ ਨਾ ਆ ਜਾਣ। ਇਕੋਨਮੀ ਨੂੰ ਬੰਦ ਕਰਨਾ, ਮੁੜ ਕੇ ਦੁਬਾਰਾ ਸਾਰਾ ਕੁਝ ਬੰਦ ਕਰਨਾ, ਇਹ ਬੜਾ ਇੱਕ ਚਿੰਤਾਜਨਕ ਆ। ਰੀਓਪਨਿੰਗ ਦੀਆਂ ਗੱਲਾਂ ਚੱਲ ਰਹੀਆਂ ਸੀ ਅਤੇ ਉਸੇ ਦੇ ਚਲਦਿਆਂ ਰੀਕਲੋਜ਼ਿੰਗ ਦੀਆਂ ਗੱਲਾਂ ਜਿਹੜੀਆਂ ਉਹ ਸ਼ੁਰੂ ਹੋ ਚੁੱਕੀਆਂ ਆ। ਜਿਹੜੀ ਆਪਾਂ ਸਵੇਰੇ ਹਰਜੋਤ ਸਿੰਘ ਜੀ ਇੰਟਰਨੈਸ਼ਨਲ ਮੋਨੀਟਰੀ ਫੰਡ ਦੀ ਚਰਚਾ ਕੀਤੀ ਸੀ ਵੀ 5% ਇਕੋਨਮੀ ਜਿਹੜੀ ਆ ਉਹ ਸ਼ਰਿੰਕ ਹੋਣੀ ਆ। ਦੱਸਦੇ ਜਾਈਏ, ਕਹਿੰਦੇ ਵੀ ਜਦੋਂ 2007-08 ਦਾ ਰਿਸੈਸ਼ਨ ਆਇਆ ਸੀ, ਜਿਸ ਨੂੰ ਗ੍ਰੇਟ ਰਿਸੈਸ਼ਨ ਆਖਿਆ ਜਾਂਦਾ ਆ, ਉਸ ਦੌਰਾਨ ਪੂਰੇ ਵਿਸ਼ਵ ਦੀ ਆਰਥਿਕਤਾ 1% ਸੁੰਗੜੀ ਸੀ ਅਤੇ ਉਦੋਂ ਹਾਹਾਕਾਰ ਮਚ ਗਈ ਸੀ। ਜੇ ਇਸ ਦੇ ਕਰਕੇ 5% ਇਕੋਨਮੀ ਜਿਹੜੀ ਉਹ ਸ਼ਰਿੰਕ ਹੋ ਜਾਂਦੀ ਆ ਤਾਂ ਤੁਸੀਂ ਹਿਸਾਬ ਲਾ ਲਓ ਵੀ ਇੱਥੇ ਬਣਨਾ ਕੀ ਆ। ਲੋਕਾਂ ਨੂੰ ਇੱਦਾਂ ਦੇਖੋ ਡਰਾਉਣਾ ਸਾਡਾ ਮਕਸਦ ਨਹੀਂ ਆ, ਪਰ ਉਹ ਖੁਦ ਜਿਹੜਾ ਇਹ ਚੀਜ਼ਾਂ ਉਹ ਕਹਿ ਰਹੇ ਆ। ਅਸੀਂ ਤੁਹਾਨੂੰ ਸੁਚੇਤ ਅਗਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਆਪਾਂ ਆਪਣੇ ਆਪ ਨੂੰ ਇਕਨੋਮਿਕ ਤੌਰ ਦੇ ਉੱਤੇ, ਆਰਥਿਕ ਤੌਰ ਦੇ ਉੱਤੇ ਜਿਹੜਾ ਆ ਉਹ ਆਪਣੇ ਆਪ ਦੇ ਉੱਤੇ ਕਰ ਸਕੀਏ, ਜਿਹੜਾ ਉਸ ਨੂੰ ਕਰੀਏ ਤਾਂ ਜੋ ਆਪਾਂ ਨੂੰ ਬਾਅਦ ਦੇ ਵਿੱਚ ਜਿਹੜੀ ਟੈਨਸ਼ਨ ਉਹ ਨਾ ਹੋਵੇ। ਆਲਰੇਡੀ ਸਟਿਮੂਲਸ ਪੈਕੇਜ ਦੀ ਚਰਚਾ ਦੂਜੇ ਦੀ ਚੱਲ ਰਹੀ ਆ, ਪਰ ਉਹ ਵੀ $1200 ਕਿੰਨਾ ਕੁ ਚਿਰ ਜੇ ਆ ਵੀ ਜਾਂਦੇ ਆ ਮੁੜ ਕੇ ਦੁਬਾਰਾ, ਤਾਂ ਕਿੰਨਾ ਕੁ ਚਿਰ ਜਿਹੜੇ ਉਹ ਚੱਲ ਜਾਣਗੇ। ਸੋ ਪਲੀਜ਼ ਇਸ ਚੀਜ਼ ਨੂੰ ਬਹੁਤ ਹੀ ਜ਼ਿਆਦਾ ਇਹਤਿਆਤ ਦੇ ਨਾਲ, ਧਿਆਨ ਦੇ ਨਾਲ ਜਿਹੜੀ ਉਹ ਰੱਖਣ ਦੀ ਜ਼ਰੂਰਤ ਹੈਗੀ ਆ। ਸੋ ਜੇ ਟੈਕਸਸ ਦੀ ਗੱਲ ਕਰਦੇ ਜਾਈਏ, ਕਹਿੰਦੇ ਹੂਸਟਨ ਦੇ ਵਿੱਚ ICU ਜਿਹੜੇ ਆ, ਇੰਟੈਂਸਿਵ ਕੇਅਰ ਯੂਨਿਟ, 97% ਕਪੈਸਿਟੀ 'ਤੇ ਆ ਉੱਥੇ ਜਿਹੜੇ ਹੌਸਪੀਟਲ ਦੇ ਆ, ਅਤੇ 97% ਕਪੈਸਿਟੀ ਬਹੁਤ ਆ। ਜਿਹਦੇ ਵਿੱਚੋਂ 27% ਜਿਹੜੇ ਬੈੱਡ ਆ ਉਹ COVID-19 ਦੇ ਪੇਸ਼ੈਂਟ ਨੇ ਆਕੂਪਾਈ ਕੀਤੇ ਹੋਏ ਹੈਗੇ ਆ ਜੀ। ਸੋ ਜੇ ਕੁਛ ਕੁ ਹੋਰ ਅਚਾਨਕ ਕੇਸ ਆਏ ਤਾਂ ਉੱਥੇ ICU ਤਾਂ ਖਾਲੀ ਨਹੀਂ ਹੈਗੇ, ਆਲਰੇਡੀ ਭਰੇ ਆ। ਸੋ ਫਿਰ ਲੋਕਾਂ ਦੀਆਂ ਅਤੇ ਫਿਰ ਮੌਤਾਂ ਦੇ ਆંકੜੇ ਜਿਹੜੇ ਉਹ ਵੱਧ ਸਕਦੇ ਆ। ਸੋ ਭਾਈ ਕਿਰਪਾ ਕਰਕੇ ਧਿਆਨ ਦੇ ਨਾਲ, ਜਿੱਦਾਂ ਆਪਾਂ ਸ਼ੁਰੂਆਤੀ ਦੌਰ 'ਚ ਕਰੋਨਾ ਵਾਇਰਸ ਦੇ ਵਿੱਚ ਸਾਰਿਆਂ ਨੇ ਧਿਆਨ ਰੱਖਣ ਦੀ ਕੋਸ਼ਿਸ਼ ਕੀਤੀ ਸੀ, ਧਿਆਨ ਰੱਖਿਆ ਸੀ, ਮੁੜ ਦੁਬਾਰਾ ਉਸੇ ਮੋੜ ਦੇ ਵਿੱਚ ਜਿਹੜਾ ਤੁਹਾਨੂੰ ਸਾਰਿਆਂ ਨੂੰ ਆਉਣ ਦੀ, ਆਪਾਂ ਸਾਰਿਆਂ ਨੂੰ ਆਉਣ ਦੀ ਇਸ ਦੇ ਵਿੱਚ ਜ਼ਰੂਰਤ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਾਰਜੀਆ ਦੇ ਵਿੱਚ 3 ਗੋਰਿਆਂ ਨੇ ਇੱਕ ਜਿਹੜੇ ਕਾਲੇ ਮੂਲ ਦੇ ਅਹਿਮਦ ਆਰਬਰੀ ਨੂੰ ਜਿਹੜਾ ਆ ਉਹ ਲਿੰਚ ਕਰ ਦਿੱਤਾ ਸੀ, ਮਾਰ ਦਿੱਤਾ ਸੀ। ਉਸ ਮਾਮਲੇ ਦੇ ਵਿੱਚ ਗ੍ਰੈਂਡ ਜਿਊਰੀ ਦੇ ਦੁਆਰਾ ਉਹਨਾਂ 3 ਜਿਹੜੇ ਗੋਰੇ ਮੂਲ ਦੇ ਬੰਦਿਆਂ ਨੂੰ ਉਹ ਚਾਰਜ ਕਰ ਦਿੱਤਾ ਗਿਆ ਆ, ਇੰਡਾਈਟ ਕਰ ਦਿੱਤਾ ਗਿਆ। ਟ੍ਰੈਵਿਸ ਮੈਕਮਾਈਕਲ, ਜਾਰਜਰੀ ਮੈਕਮਾਈਕਲ, ਵਿਲੀਅਮ ਰੋਡੀ ਬ੍ਰਾਇਨ, ਇਹਨਾਂ 3 ਦੇ ਉੱਤੇ 9 ਕਾਊਂਟ ਜਿਹੜੇ ਆ ਵੱਖ-ਵੱਖ ਲਾਏ ਨੇ, ਜਿਨ੍ਹਾਂ 'ਚ ਮੈਲਿਸ ਮਰਡਰ, ਫੈਲਨੀ ਮਰਡਰ, ਐਗਰਾਵੇਟਿਡ ਅਸੌਲਟ, ਫਾਲਸ ਇੰਪ੍ਰਿਜ਼ਨਮੈਂਟ ਅਤੇ ਕ੍ਰਿਮੀਨਲ ਅਟੈਂਪਟ ਟੂ ਕਮਿਟ ਫਾਲਸ ਇੰਪ੍ਰਿਜ਼ਨਮੈਂਟ ਦੇ ਜਿਹੜੇ ਚਾਰਜਿਸ ਆ ਉਹ ਲੱਗੇ ਸੀਗੇ। ਡਿਸਟ੍ਰਿਕਟ ਅਟਰਨੀ ਜਿਹੜੇ ਕੌਬ ਕਾਊਂਟੀ ਦੇ ਆ, JOT ਹੋਮਜ਼,
ਉਹਨਾਂ ਨੇ ਜਿਹੜਾ ਦੱਸਿਆ ਵੀ ਇਹ ਇੱਕ ਅਗਲਾ ਕਦਮ ਹੈਗਾ ਆ ਅਹਿਮਦ ਔਰਬਰੀ ਦੇ ਲਈ, ਇਨਸਾਫ ਦੇ ਲਈ। ਸੋ ਹੁਣ ਦੇਖਦੇ ਹਾਂ ਵੀ ਇਹ ਟਰਾਇਲ ਇਹਨਾਂ ਦਾ ਕਿੱਦਾਂ ਦਾ ਹੋਵੇਗਾ ਤੇ ਕਦੋਂ ਇਸ ਨੂੰ ਕੀਤਾ ਜਾਵੇਗਾ। ਸੋ ਬਿਲਕੁਲ ਸਟਿਮੂਲਸ ਚੈੱਕ ਦੀ ਗੱਲ ਤੁਸੀਂ ਕਰਦੇ ਸੀ, ਕੱਲ੍ਹ ਪ੍ਰੈਜ਼ੀਡੈਂਟ ਟਰੰਪ ਨੇ ਸਟੇਟਮੈਂਟ ਦਿੱਤੀ ਸੀ ਵੀ ਹੋ ਸਕਦਾ $6,000 ਤੱਕ ਜਿਹੜਾ ਚੈੱਕ ਭੇਜਿਆ ਜਾਵੇ। ਡੈਮੋਕ੍ਰੇਟ ਵੀ ਇਹਦੇ ਹੱਕ ਦੇ ਵਿੱਚ ਆ, ਪਰ ਅੱਜ ਜਿਹੜੇ ਟਰੈਜਰੀ ਸੈਕਟਰੀ ਹੈਗੇ ਆ ਮਨੂਚਿਨ, ਉਹਨਾਂ ਨੇ ਅਨਾਊਂਸ ਕੀਤਾ ਵੀ ਇੱਦਾਂ ਦਾ ਚੈੱਕ ਕੋਈ ਨਹੀਂ ਹੋਊਗਾ। ਸੋ ਜੋਬ ਬੇਸਡ ਜਿਹੜੇ ਕਹਿੰਦੇ ਆ ਪਈ ਮਨੀ ਆ, ਉਹਦੇ ਉੱਤੇ ਅਸੀਂ ਇਸ਼ੂ ਜਿਹੜੀ ਗੱਲਬਾਤ ਕਰ ਰਹੇ ਹਾਂ ਵੀ ਜੇ ਕਿਸੇ ਨੂੰ ਜੋਬ ਜੁਆਇਨ ਕਰਦਾ ਤਾਂ ਉਹਨੂੰ ਜਿਹੜਾ ਆ ਐਕਸਟਰਾ ਚੈੱਕ ਦਿੱਤਾ ਜਾਵੇ, ਕਿਉਂਕਿ ਕਹਿੰਦੇ ਪਈ 45 ਮਿਲੀਅਨ ਲੋਕ ਇਸ ਟਾਈਮ ਅਨਪਲਾਈਮੈਂਟ ਲੈ ਰਹੇ ਹੈਗੇ ਆ। ਸੋ ਜਿਹੜਾ ਕੇਅਰਸ ਐਕਟ ਸੀ ਉਹਦੇ ਮੁਤਾਬਕ $600 ਜਿਹੜਾ ਵੀਕਲੀ ਅਨਪਲਾਈਮੈਂਟ ਆ ਜਿਹੜੇ ਐਕਸਟਰਾ ਦੇ ਰਿਹਾ ਸੀ ਉਹ ਜੁਲਾਈ 31 ਨੂੰ ਖਤਮ ਹੋ ਜਾਣਾ। ਸੋ ਡੈਮੋਕ੍ਰੇਟ ਵੀ ਅਤੇ ਕੁਛ ਰਿਪਬਲਿਕਨ ਵੀ ਚਾਹ ਰਹੇ ਸੀ ਵੀ ਉਹਨੂੰ ਦਸੰਬਰ ਤੱਕ ਐਕਸਟੈਂਡ ਕੀਤਾ ਜਾਵੇ, ਪਰ ਆ ਜਿਹੜੀ ਅੱਜ ਸਟੇਟਮੈਂਟ ਆਈ ਆ ਟਰੈਜਰੀ ਸੈਕਟਰੀ ਦੀ, ਸੋ ਇਹਦੇ ਨਾਲ ਜਿਹੜੀ ਹੈ ਪੋਜੀਸ਼ਨ ਚੇਂਜ ਹੋ ਸਕਦੀ ਹੈ। ਜੀ, ਅਗਲੀ ਜਿਹੜੀ ਗੱਲ ਕਰਦੇ ਜੇ ਆਸਟਿਨ ਦੇ ਵਿੱਚ ਜੀ ਕਹਿੰਦੇ ਵੀ ਫੈਕਸ ਮਸ਼ੀਨਾਂ ਦੇ ਉੱਤੇ ਜਿਹੜਾ ਦੋਸ਼ ਆ ਉਹ ਦਿੱਤਾ ਜਾ ਰਿਹਾ ਵੀ ਕਰੋਨਾ ਵਾਇਰਸ ਦੇ ਟੈਸਟ ਦੇ ਰਿਜ਼ਲਟ ਜਿਹੜੇ ਆ ਉਹ ਇਸ ਲਈ ਸਮੇਂ ਸਿਰ ਜਿਹੜੇ ਉਹ ਨਹੀਂ ਪਹੁੰਚ ਰਹੇ, ਕਿਉਂਕਿ ਫੈਕਸ ਮਸ਼ੀਨਾਂ ਜਿਹੜੀਆਂ ਆ ਉਹ ਯੂਜ਼ ਕੀਤੀਆਂ ਜਾ ਰਹੀਆਂ ਅਤੇ ਉਹ ਪੁਰਾਣੇ ਜ਼ਮਾਨੇ ਦੀਆਂ ਹੈਗੀਆਂ ਆ। ਉੱਧਰ ਮੈਸੇਚਿਊਸਟ ਦੀ ਲੌਂਗ ਟਰਮ ਕੇਅਰ ਫੈਸਿਲਿਟੀਜ਼ ਦੇ ਵਿੱਚ ਜਿੱਥੇ 76 ਲੋਕ ਕਰੋਨਾ ਵਾਇਰਸ ਦੇ ਕਰਕੇ ਬਜ਼ੁਰਗ ਮਾਰੇ ਗਏ ਸੀ, ਉੱਥੇ ਇੱਕ ਆਜ਼ਾਦ ਸੰਸਥਾ ਦੇ ਦੁਆਰਾ ਕੀਤੀ ਗਈ ਜਾਂਚ ਦੇ ਵਿੱਚ ਇਹ ਪਾਇਆ ਗਿਆ ਵੀ ਇਹ ਜਿਹੜਾ ਉੱਥੇ ਕਰੋਨਾ ਵਾਇਰਸ ਫੈਲਿਆ ਆ ਉਸ ਦੇ ਵਿੱਚ ਉੱਥੇ ਅਧਿਕਾਰੀਆਂ ਦੀ ਜਿਹੜੀ ਆ ਉਹ ਗਲਤੀਆਂ ਜਿਹੜੀਆਂ ਉਹ ਸ਼ਾਮਿਲ ਸੀ, ਜਿਸ ਕਰਕੇ ਉੱਥੇ ਕਰੋਨਾ ਵਾਇਰਸ ਫੈਲਿਆ। 76 ਲੋਕ ਮਾਰੇ ਗਏ ਅਤੇ 84 ਹੋਰ ਲੋਕ ਜਿਹੜੇ ਆ ਕਰੋਨਾ ਵਾਇਰਸ ਦੇ ਕਰਕੇ ਉੱਥੇ ਪੋਜ਼ੀਟਿਵ ਪਾਏ ਗਏ ਸੀਗੇ। ਆਪਾਂ ਸਵੇਰੇ ਜਿੱਦਾਂ ਦੱਸਿਆ ਸੀ GNC ਦੇ ਦੁਆਰਾ ਬੈਂਕਰਪਸੀ ਫਾਈਲ ਕੀਤੀ ਜਾ ਰਹੀ ਆ। 20% ਉਹਨਾਂ ਦੇ ਸਟੋਰ ਜਿਹੜੇ ਉਹ ਬੰਦ ਹੋਣਗੇ, ਤਕਰੀਬਨ 1200 ਜਿਹੜੇ ਸਟੋਰ ਆ ਉਹ ਬੰਦ ਹੋਣ ਜਾ ਰਹੇ। 1935 ਦੇ ਵਿੱਚ ਇਹ ਜਿਹੜੀ ਚੇਨ ਆ ਉਹ ਸ਼ੁਰੂ ਹੋਈ ਸੀ। ਇਹਨਾਂ ਨੇ ਚੈਪਟਰ 11 ਦੇ ਤਹਿਤ ਬੈਂਕਰਪਸੀ ਫਾਈਲ ਕੀਤੀ ਹੈਗੀ ਆ। ਉੱਧਰ ਜਿਹੜੇ ਉਪ ਰਾਸ਼ਟਰਪਤੀ ਮਾਈਕ ਪੈਂਸ ਆ, ਉਹਨਾਂ ਨੇ ਰਿਪਬਲਿਕਨ ਲਾਅ ਮੇਕਰਸ ਨੂੰ ਇਹ ਆਖਿਆ ਆ ਵੀ ਉਹ ਕਹਿੰਦੇ ਵੀ ਜਿਹੜੇ ਪੋਜ਼ੀਟਿਵ ਅਤੇ ਐਨਕਰੇਜਿੰਗ ਸਾਈਨਸ ਹੈਗੇ ਆ, ਜਿਹੜੇ ਲੋਕਾਂ ਦਾ ਵਿਸ਼ਵਾਸ ਜਾਂ ਹੌਸਲਾ ਵਧਾਉਣ ਵਾਲੇ ਆ, ਉਹਨਾਂ ਦੇ ਉੱਤੇ ਜਿਹੜਾ ਉਹ ਫੋਕਸ ਕਰਨ ਇਸ ਮਹਾਂਮਾਰੀ ਦੇ ਚੱਲਦਿਆਂ। ਜੀ, ਅਗਲੀ ਖਬਰ ਜਿਹੜੀ ਉਹ ਸਿਆਟਲ ਤੋਂ ਆ ਰਹੀ ਆ। ਸਿਆਟਲ ਦੇ ਵਿੱਚ ਜਿਹੜਾ ਆਟੋਨੋਮਸ ਜ਼ੋਨ ਜਿਹੜਾ ਆ ਪ੍ਰੋਟੈਸਟਰਸ ਵੱਲੋਂ ਕ੍ਰੀਏਟ ਕੀਤਾ ਗਿਆ ਸੀ, ਉਹਦੇ ਸੰਬੰਧ ਦੇ ਵਿੱਚ ਜਿਹੜੇ ਹੁਣ ਆਟੋਨੋਮਸ ਜ਼ੋਨ ਦੇ ਲੀਡਰ ਆ, ਉਹਨਾਂ ਨੇ ਇਹ ਕਿਹਾ ਆ ਵੀ ਲੋਕਾਂ ਨੇ ਹੁਣ ਉਸ ਜਗ੍ਹਾ ਨੂੰ ਖਾਲੀ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਸੋ ਇਸ ਨੂੰ ਅਸੀਂ ਛੇਤੀ ਹੀ ਖਾਲੀ ਕਰ ਦੇਵਾਂਗੇ। ਅਤੇ ਜਿਹੜੇ ਉੱਥੇ ਦੀ ਮੇਅਰ ਆ, ਉਹਨਾਂ ਨੇ ਵੀ ਪੁਲਿਸ ਨਾਲ ਗੱਲਬਾਤ ਕੀਤੀ ਆ ਵੀ ਹੁਣ ਤੁਸੀਂ ਆਪਣਾ ਜਾ ਕੇ ਜਿਹੜਾ ਇੱਕ ਪੁਲਿਸ ਸਟੇਸ਼ਨ ਆ ਲੋਕਡਾਊਨ ਕਰ ਦਿੱਤਾ ਗਿਆ ਸੀ, ਉਸ ਨੂੰ ਟੇਕ ਓਵਰ ਕਰ ਸਕਦੇ ਹੋ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸੈਂਟਾ ਕਲਾਰਾ ਕਾਊਂਟੀ ਦੇ ਅਧਿਕਾਰੀਆਂ ਦੇ ਦੁਆਰਾ ਜਿਹੜੇ ਸ਼ੈਰਿਫਸ ਆ, ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਆਖਿਆ ਗਿਆ ਆ ਵੀ ਉਹ ਯੂਜ਼ ਆਫ ਫੋਰਸ ਰਿਫਾਰਮਸ ਦੇ ਉੱਤੇ ਜਿਹੜਾ ਆ ਉਹ ਦੇਖਣ ਵੀ ਕਿਸ ਤਰੀਕੇ ਦੇ ਨਾਲ ਇਸ ਨੂੰ ਲਿਮਿਟ ਜਿਹੜਾ ਉਹ ਕੀਤਾ ਜਾ ਸਕਦਾ ਹੈ। ਕਹਿੰਦੇ ਵੀ ਹੋ ਸਕਦਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਟੀਅਰ ਗੈਸ, ਰਬੜ ਬੁਲੇਟਸ ਅਤੇ ਉਸ ਦੇ ਉੱਤੇ ਕੁਛ ਨਾ ਕੁਛ ਲਿਮਿਟ ਲੱਗੇ, ਉਸ ਦੇ ਉੱਤੇ ਕੋਈ ਰੋਕਥਾਮ ਜਿਹੜੀ ਹੋਵੇ। ਅਤੇ ਨਾਲ ਹੀ ਕਹਿੰਦੇ ਵੀ ਅਜਿਹੇ ਅਫਸਰ ਉਹਨਾਂ ਦੀ ਹਾਇਰਿੰਗ ਦੇ ਉੱਤੇ ਵੀ ਮੁੜ ਵਿਚਾਰ ਜਿਹੜੀ ਉਹ ਕੀਤੇ ਜਾਣ, ਜਿਨ੍ਹਾਂ ਦੇ ਉੱਤੇ ਆਲਰੇਡੀ ਯੂਜ਼ ਆਫ ਫੋਰਸ ਜਾਂ ਐਕਸੈਸਿਵ ਫੋਰਸ ਵਰਤਣ ਦੀਆਂ ਸ਼ਿਕਾਇਤਾਂ ਜਿਹੜੀਆਂ ਆ ਉਹ ਚੱਲ ਰਹੀਆਂ ਹੋਣ। ਸੋ ਆਲਰੇਡੀ ਜਿਹੜੇ ਪੁਲਿਸ ਰਿਫਾਰਮਸ ਨੂੰ ਲੈ ਕੇ ਇਸ ਟਾਈਮ ਰਿਪਬਲਿਕਨ ਅਤੇ ਡੈਮੋਕ੍ਰੇਟ ਆਪੋ ਆਪਣੀ ਜਿਹੜੀ ਤੂਤੀ ਆ ਉਹ ਵਜਾ ਰਹੇ ਆ, ਬੀਨ ਵਜਾ ਰਹੇ ਆ। ਰਿਪਬਲਿਕਨ ਕਹਿੰਦੇ ਵੀ ਸਾਡੇ ਵਾਲਾ ਜਿਹੜਾ ਰਿਫਾਰਮ ਉਹ ਵਧੀਆ, ਡੈਮੋਕ੍ਰੇਟ ਕਹਿੰਦੇ ਵੀ ਸਾਡੇ ਵਾਲਾ ਜਿਹੜਾ ਆ ਉਹ ਵਧੀਆ ਆ। ਪਰ ਹਾਲ ਦੀ ਘੜੀ ਪੁਲਿਸ ਰਿਫਾਰਮ ਜਿਹੜਾ ਫੈਡਰਲ ਲੈਵਲ ਦੇ ਉੱਤੇ ਕੋਈ ਦੇਖਣ ਨੂੰ ਜਿਹੜਾ ਉਹ ਮਿਲਿਆ ਨਹੀਂ। ਅੱਜ ਜਿਹੜਾ ਸੈਨੇਟ ਦੇ ਵਿੱਚ ਜਿਹੜੇ ਡੈਮੋਕ੍ਰੇਟਸ ਆ, ਉਹਨਾਂ ਨੇ ਰਿਪਬਲਿਕਨਸ ਦੇ ਦੁਆਰਾ ਲਿਆਂਦਾ ਗਿਆ ਰਿਫਾਰਮ ਪੁਲਿਸ ਨੂੰ ਲੈ ਕੇ ਉਸ ਨੂੰ ਬਲੌਕ ਕੀਤਾ। ਅਤੇ ਕੱਲ੍ਹ ਨੂੰ ਕਹਿੰਦੇ ਵੀ ਹਾਊਸ ਦੇ ਵਿੱਚ ਇੱਕ ਡੈਮੋਕ੍ਰੇਟਸ ਦੇ ਦੁਆਰਾ ਲਿਆਂਦਾ ਗਿਆ ਪੁਲਿਸ ਰਿਫਾਰਮ ਬਿੱਲ ਆ, ਉਸ ਨੂੰ ਪੇਸ਼ ਕੀਤਾ ਜਾਊਗਾ। ਅਗਲੀ ਖਬਰ ਜਿਹੜੀ ਇਮੀਗ੍ਰੇਸ਼ਨ ਨੂੰ ਲੈ ਕੇ ਹੈਗੀ, ਕਹਿੰਦੇ ਜਿਹੜਾ H1B ਵੀਜ਼ਾ ਅਤੇ L1B ਵੀਜ਼ਾ ਹੈਗਾ ਆ, ਇਹ 5,25,000 ਇੰਡੀਅਨਸ ਜਿਹੜੇ IT ਦੀ ਜੋਬ ਕਰਦੇ ਆ, ਉਹਨਾਂ ਨੂੰ ਅਫੈਕਟ ਕਰੇਗਾ। ਸੋ ਉਹਦੇ ਵਿੱਚ ਹੁਣ ਇੰਡੀਆ ਦੇ ਵਿੱਚੋਂ ਵੀ ਅਤੇ USA ਦੇ ਵਿੱਚ ਵੀ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਆ ਉਹ ਇਸ ਬੈਨ ਦਾ ਵਿਰੋਧ ਕਰ ਰਹੀਆਂ ਹੈਗੀਆਂ। ਉਹਨਾਂ ਦੇ ਵਿੱਚੋਂ ਇੱਕ ਜਿਹੜੇ ਆ ਗੂਗਲ ਦੇ CEO ਸੁੰਦਰ ਪਿਚਾਈ ਵੀ ਹੈਗੇ ਆ। ਉਹ ਕਹਿੰਦੇ ਵੀ ਮੈਂ ਖੁਦ
ਇੱਥੇ ਪੜ੍ਹਨ ਆਇਆ ਸੀ। ਉਸ ਤੋਂ ਬਾਅਦ ਮੈਂ H1 ਵੀਜ਼ੇ 'ਤੇ ਸੀ ਅਤੇ ਉਹ ਹੁਣ ਦੇਖੋ ਕੰਪਨੀ ਦਾ CEO ਹੈਗਾ ਆ। ਕਹਿੰਦੇ ਵੀ ਇਹ ਜਿਹੜੀ ਆ ਚੀਜ਼ ਇਹਦੇ ਨਾਲ ਜਿਹੜੇ ਸਕਿਲਡ ਵਰਕਰ ਆ ਉਹ ਅਸੀਂ ਲੂਜ਼ ਕਰ ਦੇਵਾਂਗੇ। ਪਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਇੱਕ ਐਗਜ਼ੀਕਿਊਟਿਵ ਆਰਡਰ ਜਾਰੀ ਕਰਨ ਜਾ ਰਹੇ ਆ, ਆਪਾਂ ਪਿਛਲੇ ਦਿਨਾਂ ਤੋਂ ਦੱਸਦੇ ਆ ਰਹੇ ਆ, ਜਿਹਦੇ ਮੁਤਾਬਕ ਉਹ ਇਸ ਸਾਲ ਉਹਨਾਂ ਨੇ H1B ਵੀਜ਼ਾ ਜਿਹੜਾ ਕਿਸੇ ਨੂੰ ਵੀ ਇਸ਼ੂ ਨਹੀਂ ਕਰਨਾ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇਸ 'ਤੇ ਇੱਕ ਟੈਕਸਸ ਦੇ ਵਿੱਚ ਇੱਕ ਜੱਜ ਦੇ ਨਾਲ ਕਹਿੰਦੇ ਆ ਬਦਸਲੂਕੀ ਦੀ ਜਿਹੜੀ ਖਬਰ ਆ ਉਹ ਆਈ ਆ। ਟੈਕਸਸ ਕਾਊਂਟੀ ਦਾ ਜਿਹੜਾ ਅਫੀਸ਼ੀਅਲ ਆ ਕਹਿੰਦੇ ਉਸ ਦੇ ਉੱਤੇ ਅਸੌਲਟ ਜਿਹੜਾ ਉਹ ਕੀਤਾ ਗਿਆ ਜਦ ਸਟੋਰ ਦੇ ਵਿੱਚ ਕਸਟਮਰ ਨੇ ਉੱਥੇ ਮਾਸਕ ਪਾਉਣ ਤੋਂ ਰਿਫਿਊਜ਼ ਜਿਹੜਾ ਉਹ ਕੀਤਾ ਸੀ, ਜਿੱਥੇ ਉਹ ਟੈਕਸਸ ਬੈਕਸਰ ਕਾਊਂਟੀ ਦਾ ਜਿਹੜਾ ਜੱਜ ਨੈਲਸਨ ਵੋਲਫ ਆ ਉਸ ਨੂੰ ਕਹਿ ਰਿਹਾ ਸੀਗਾ ਵੀ ਨਹੀਂ ਤੁਹਾਨੂੰ ਜਿਹੜਾ ਆ ਇਹ ਮਾਸਕ ਆ ਉਹ ਪਾਉਣਾ ਚਾਹੀਦਾ ਆ, ਪਰ ਉਸ ਨੇ ਉਹ ਮਾਸਕ ਪਾਉਣ ਤੋਂ ਇਨਕਾਰ ਕੀਤਾ। ਅਤੇ ਫਿਰ ਕਹਿੰਦੇ ਮੇ ਬੀ ਪੁਸ਼ਿੰਗ ਧੱਕਾ ਮੁੱਕੀ ਵੀ ਕਹਿੰਦੇ ਕਿਤੇ ਕਿਤੇ ਹੋਈ ਹੋ ਸਕਦੀ ਆ। ਉਸ ਤੋਂ ਬਾਅਦ ਦੇ ਵਿੱਚ ਸ਼ੈਰਿਫ ਜਿਹੜੇ ਉੱਥੇ ਪਹੁੰਚੇ ਅਤੇ ਇਹ ਜਿਹੜੀ ਕਹਿ ਲਓ ਵੀ ਸੋ ਕਾਲਡ ਲੜਾਈ ਆ ਉਸ ਨੂੰ ਉਹਨਾਂ ਨੇ ਪਰੇ ਕੀਤਾ ਅਤੇ ਸ਼ੈਰਿਫ ਨੇ ਕਿਹਾ ਵੀ ਇਸ ਬੰਦੇ ਨੂੰ ਇੱਦਾਂ ਕਰਨਾ ਤਾਂ ਨਹੀਂ ਚਾਹੀਦਾ ਸੀਗਾ। ਕਹਿੰਦੇ ਹੁਣ ਇਹਨੂੰ ਪਤਾ ਲੱਗੂਗਾ ਬਾਅਦ ਦੇ ਵਿੱਚ ਜਦੋਂ ਜੇ ਇਸ ਦੇ ਉੱਤੇ ਹੁਣ ਅਸੌਲਟ ਚਾਰਜਿਸ ਜੱਜ ਦੇ ਦੁਆਰਾ ਲਾਏ ਜਾਂਦੇ ਆ ਵੀ ਇਹ ਕਿੱਦਾਂ ਤੇਰੀ ਜਿਹੜੀ ਜ਼ਿੰਦਗੀ ਦੇ ਲਈ ਇੱਕ ਹਿਸਾਬ ਦੇ ਲਈ ਨੁਕਸਾਨਦੇਹ ਹੋ ਸਕਦਾ। ਸੋ ਇਸ ਕਾਊਂਟੀ ਦੇ ਵਿੱਚ ਜਿਹੜਾ ਫੇਸ ਮਾਸਕ ਪਾ ਕੇ ਜਾਣਾ ਜਿਹੜਾ ਉਹ ਲਾਜ਼ਮੀ ਹੈਗਾ। ਤਕਰੀਬਨ ਅਮਰੀਕਾ ਦੇ ਬਹੁਤ ਸਾਰੇ ਥਾਵਾਂ ਦੇ ਉੱਤੇ ਇੱਦਾਂ ਜਿਹੜਾ ਉਹ ਲਾਜ਼ਮੀ ਆ। ਸੋ ਦੇਖੋ ਲੜਨ ਦੀ ਜ਼ਰੂਰਤ ਨਹੀਂ ਆ, ਕਹੋ ਨਿਮਰਤਾ ਦੇ ਨਾਲ ਕਹੋ, ਜੇ ਨਹੀਂ ਮੰਨਦਾ ਤਾਂ ਫਿਰ ਤੁਸੀਂ ਇਹੀ ਆ ਵੀ ਉੱਥੇ ਜਿਹੜੇ ਕੰਮ ਕਰ ਰਹੇ ਆ ਉਹਨਾਂ ਨੂੰ ਤੁਸੀਂ ਕਹਿ ਸਕਦੇ ਆ। ਕੱਲ੍ਹ ਇੱਕ ਸਟਾਰਬਕਸ ਦੇ ਉੱਤੇ ਇੱਕ ਕਸਟਮਰ ਬੀਬੀ ਜਿਹੜੀ ਸੀਗੀ ਚਿੱਟੇ ਮੂਲ ਦੀ, ਉਸ ਨੂੰ ਉੱਥੋਂ ਦੇ ਜਿਹੜਾ ਕੰਮ ਕਰਨ ਵਾਲੇ ਨੇ ਕਿਹਾ ਵੀ ਫੇਸ ਮਾਸਕ ਪਾ ਨਹੀਂ ਤਾਂ ਅਸੀਂ ਤੈਨੂੰ ਜਿਹੜਾ ਸਰਵ ਨਹੀਂ ਕਰਾਂਗੇ। ਉਸਨੇ ਉਹਦੀ ਫੋਟੋ ਚੱਕ ਕੇ ਤਾਂ ਜਿਹੜੀ ਉਹ ਵਾਇਰਲ ਕਰਤੀ ਵੀ ਇਹਨੇ ਮੈਨੂੰ ਰੋਕਿਆ, ਪਰ ਉਸ ਤੋਂ ਬਾਅਦ ਦੇ ਵਿੱਚ ਉਹ ਬੀਬੀ ਨੂੰ ਜਿਹੜੀਆਂ ਆ ਲੋਕਾਂ ਨੇ ਜਿਹੜੀ ਕਹਿ ਲਓ ਵੀ ਲਾਹਣਤਾਂ ਪਾਈਆਂ ਵੀ ਤੈਨੂੰ ਜਦੋਂ ਉਹਨਾਂ ਦੀ ਪੋਲਿਸੀ ਆ ਤਾਂ ਤੈਨੂੰ ਉਹ ਮੰਨਣੀ ਚਾਹੀਦੀ ਆ। ਸੋ ਇਹ ਚੀਜ਼ਾਂ ਜਿਹੜੀਆਂ ਹੁਣ ਧਿਆਨ ਰੱਖਣ ਹਿੱਤ ਹੈਗੀਆਂ ਆ। ਆਪਾਂ ਆਲਰੇਡੀ ਦੇਖਿਆ ਸੀ ਹਰਜੋਤ ਸਿੰਘ ਜੀ ਜਦੋਂ ਸ਼ੁਰੂਆਤੀ ਦੌਰ ਸੀ ਕਰੋਨਾ ਵਾਇਰਸ ਦਾ, ਇੱਕ ਥਾਂ ਦੇ ਉੱਤੇ ਗੋਲੀ ਵੀ ਚੱਲ ਗਈ ਸੀ ਅਤੇ ਕਈ ਥਾਵਾਂ ਦੇ ਉੱਤੇ ਲੜਾਈਆਂ ਵੀ ਹੋਈਆਂ ਸੀ ਇਹਨਾਂ ਫੇਸ ਮਾਸਕ ਨੂੰ ਲੈ ਕੇ। ਜੀ ਅਗਲੀ ਖਬਰ ਜਿਹੜੀ ਲਾਸ ਐਂਜਲਸ ਤੋਂ ਆ ਰਹੀ ਆ। ਲਾਸ ਐਂਜਲਸ ਦੇ ਕੌਂਸਲਮੈਨ ਓਜ਼ੇ ਹਿਊਜ਼ਰ ਜਿਨ੍ਹਾਂ ਨੂੰ FBI ਨੇ ਅਰੈਸਟ ਕੀਤਾ ਆ ਕ੍ਰਿਮੀਨਲ ਐਂਟਰਪ੍ਰਾਈਜ਼ ਦੇ ਸੰਬੰਧ ਦੇ ਵਿੱਚ। ਕਹਿੰਦੇ ਵੀ ਲੋਕਾਂ ਤੋਂ ਪੈਸੇ ਲੈ ਕੇ ਜਿਹੜਾ ਇੰਡੀਆ ਵਾਲਾ ਕੰਮ ਕਰਾਉਂਦੇ ਸੀ, ਉਹ ਬਹੁਤ ਸਾਰੇ ਜਿਹੜੇ ਪ੍ਰੋਜੈਕਟ ਆ ਜਿੱਥੇ ਕੰਪਨੀਆਂ ਤੋਂ ਉਹ ਕੈਸ਼ ਪੈਸੇ ਲੈਂਦਾ ਸੀ। ਸੋ ਉਹਨਾਂ ਇੱਕ ਕੰਪਨੀ ਤੋਂ $1.5 ਮਿਲੀਅਨ ਦੀ ਬਰਾਈਬ ਲੈਣ ਦੀ ਵੀ ਜਿਹੜੀ ਆ ਵੀਡੀਓ ਜਿਹੜੀ ਰਿਕਾਰਡਿੰਗ ਹੋਈ ਅਤੇ FBI ਨੇ ਜਦੋਂ ਉਹਦੇ ਘਰ ਦੇ ਵਿੱਚ ਛਾਪਾ ਮਾਰਿਆ ਅਤੇ $1,29,000 ਕੈਸ਼ ਜਿਹੜਾ ਆ ਇਸ LA ਦੇ ਸਿਟੀ ਕੌਂਸਲ ਮੈਂਬਰ ਦੇ ਘਰੋਂ ਜਿਹੜਾ ਆ ਫੜਿਆ ਗਿਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਰਾਊਂਡ ਅਪ ਜਿਹੜੀ ਵੀਡ ਸਪਰੇ ਜਿਹੜੀ ਸੀਗੀ ਉਸ ਨੂੰ ਬਣਾਉਣ ਵਾਲੀ ਕੰਪਨੀ ਜਿਹੜੀ ਬਾਇਰ ਆ ਉਸ ਨੂੰ $10 ਬਿਲੀਅਨ ਜਿਹੜਾ ਆ ਕੈਂਸਰ ਸੈਟਲਮੈਂਟਸ ਦੇ ਲਈ ਦੇਣ ਦੇ ਲਈ ਆਖਿਆ ਗਿਆ ਆ। ਸੋ ਇਹ ਜਰਮਨ ਦੀ ਜਿਹੜੀ ਕੰਪਨੀ ਆ ਇਸ ਦੇ ਉੱਤੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਇਹ ਕਲੇਮ ਸੀਗੇ ਵੀ ਇਸ ਦੀ ਜਿਹੜੀ ਇਹ ਹਰਬਸਾਈਡ ਹੈਗੀ ਆ ਉਸ ਦੇ ਕਰਕੇ ਜਿਹੜਾ ਲਿੰਫੋਮਾ ਨੌਨ ਹੌਜਕਿਨ ਲਿੰਫੋਮਾ ਜਿਹੜਾ ਕਈ ਲੋਕਾਂ ਨੂੰ ਹੋਇਆ ਆ, ਜਿਸ ਨੂੰ ਜਿਊਰੀ ਨੇ ਜਿਹੜਾ ਉਹ ਸਹੀ ਪਾਇਆ ਸੀ ਅਤੇ ਬਾਅਦ ਦੇ ਵਿੱਚ $10 ਬਿਲੀਅਨ ਇਹਨਾਂ ਨੇ ਬਾਇਰ ਕੰਪਨੀ ਨੇ ਇੱਕ ਹਿਸਾਬ ਦੇ ਨਾਲ ਦੇਣ ਦੇ ਲਈ ਐਗਰੀਮੈਂਟ ਜਿਹੜਾ ਉਹ ਕੀਤਾ ਸੀਗਾ। ਰਾਊਂਡ ਅਪ ਵਾਲੇ ਕਹਿੰਦੇ ਸੀ ਵੀ ਜੇ ਤੁਸੀਂ ਸਹੀ ਤਰੀਕੇ ਦੇ ਨਾਲ ਯੂਜ਼ ਕਰਦੇ ਹੁੰਦੇ ਤਾਂ ਤੁਹਾਨੂੰ ਇਹ ਜਿਹੜਾ ਕੈਂਸਰ ਆ ਉਹ ਜਾਂ ਬਿਮਾਰੀ ਕੋਈ ਵੀ ਇਸ ਦੇ ਨਾਲ ਇਹ ਨਹੀਂ ਹੋਣੀ ਸੀ। ਪਰ ਹਜ਼ਾਰਾਂ ਹੀ ਲੋਕਾਂ ਦੀਆਂ ਕੰਪਲੇਂਟਸ ਕੈਂਸਰ ਹੋਣ ਤੋਂ ਬਾਅਦ ਦੇ ਵਿੱਚ ਇਹਨਾਂ ਦੇ ਉੱਤੇ ਇੱਕ ਜਿਹੜਾ ਇਹ ਵੱਡਾ ਜਿਹੜੀ ਸੈਟਲਮੈਂਟ ਹੈ ਇਹਨਾਂ ਨੂੰ ਕਰਨੀ ਪਈ ਆ। ਇਹਨਾਂ ਨੇ ਆਲਰੇਡੀ ਕਹਿੰਦੇ $1.25 ਬਿਲੀਅਨ ਇੱਕ ਹੋਰ ਕਲਾਸ ਐਗਰੀਮੈਂਟ ਜਿਹੜੇ ਫਿਊਚਰ ਕਲੇਮਸ ਦੇ ਲਈ ਆ ਉਹ ਲਾਂਭੇ ਕਰਕੇ ਜਿਹੜਾ ਉਹ ਰੱਖਿਆ ਹੋਇਆ ਆ। ਇਹ ਨਦਰਨ ਡਿਸਟ੍ਰਿਕਟ ਆਫ ਕੈਲੀਫੋਰਨੀਆ ਦੇ ਜਿਹੜੇ ਜੱਜ ਵਿੰਸ ਉਹਨਾਂ ਦੇ ਅਦਾਲਤ ਦੇ ਵਿੱਚ ਇਹ ਜਿਹੜਾ ਉਹ ਕੇਸ ਚੱਲ ਰਿਹਾ ਹੈਗਾ ਆ। ਸੋ ਸਾਡਾ ਪ੍ਰੋਗਰਾਮ ਦਾ ਸਮਾਂ ਵੀ ਸਮਾਪਤ ਆ ਅਤੇ ਫ੍ਰਿਜ਼ਨੋ ਦੀ ਖਬਰ ਸਾਂਝੀ ਕਰਦੇ ਜਾਈਏ ਜਿਨ੍ਹਾਂ ਦੇ ਬੱਚਿਆਂ ਨੇ ਸਿਟੀ ਕਾਲਜ ਦੇ ਵਿੱਚ ਜਾਣਾ ਆ, ਹਾਈ ਸਕੂਲ ਗ੍ਰੈਜੂਏਟ ਹੋਏ ਆ ਅਤੇ 2020 ਦਾ ਜਿਹੜਾ ਫਾਲ ਦਾ ਸਮੈਸਟਰ ਆ ਉਹ ਜੁਆਇਨ ਕਰਨਾ ਆ। ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਜਿਹੜੀ ਆ ਵਰਚੁਅਲ ਰਜਿਸਟ੍ਰੇਸ਼ਨ ਉਹ ਸ਼ੁਰੂ ਕਰ ਦਿੱਤੀ ਹੈਗੀ ਆ। ਸੋ ਉਹਦੇ ਸੰਬੰਧ ਦੇ ਵਿੱਚ ਜੇ ਫ੍ਰਿਜ਼ਨੋ ਸਿਟੀ ਜਿਹੜੀ ਕਾਲਜ ਆ ਉਹਨਾਂ ਨੂੰ ਕਿਸੇ ਨੇ ਕੰਟੈਕਟ ਕਰਨਾ ਅਤੇ ਟੈਲੀਫੋਨ ਨੰਬਰ ਉਹਨਾਂ ਦਾ 5594428226 ਆ।
ਤੇ ਜਾਂ ਤੁਸੀਂ ਉਹਨਾਂ ਦੇ ਵੈਬਸਾਈਟ ਤੇ ਜਾ ਕੇ ਆਨਲਾਈਨ ਰਜਿਸਟ੍ਰੇਸ਼ਨ ਕਲਾਸਾਂ ਦੀ ਕਰਵਾ ਸਕਦੇ ਹੋ। ਜੀ, ਇਸੇ ਤਰੀਕੇ ਦੇ ਨਾਲ ਜਿਹੜਾ ਆਈ ਥਿੰਕ ਡੈਲਟਾ ਕਾਲਜ ਸੈਕਰਾਮੈਂਟੋ ਇਲਾਕੇ ਦੇ ਵਿੱਚ ਆ, ਉਹਨਾਂ ਨੇ ਕਿਹਾ ਵੀ ਜਿਹੜੇ ਫਸਟ ਟਾਈਮ ਜਿਹੜੇ ਆ ਰਹੇ ਨੇ ਸਟੂਡੈਂਟ, ਉਹਨਾਂ ਨੂੰ ਜਿਹੜੇ ਆ 2 ਸਾਲ ਫ੍ਰੀ ਟਿਊਸ਼ਨ ਜਿਹੜੀ ਆ ਉਹ ਦਿੱਤੀ ਜਾ ਰਹੀ ਹੈ, ਜਿਹੜੇ ਫੁੱਲ ਟਾਈਮ ਸਟੂਡੈਂਟ ਹੋਣਗੇ। ਸੋ ਡੈਲਟਾ ਕਾਲਜ ਦੇ ਦੁਆਰਾ ਇਹ ਜਿਹੜੀ ਨਵੀਂ ਕਹਿ ਲਓ ਪੇਸ਼ਕਸ਼ ਆ ਉਹ ਰੱਖੀ ਗਈ ਆ। ਸੈਨ ਮਕੀਨ ਡੈਲਟਾ ਕਾਲਜ ਦੇ ਦੁਆਰਾ ਜਿਹੜੇ ਫਸਟ ਟਾਈਮ ਫੁੱਲ ਟਾਈਮ ਸਟੂਡੈਂਟਸ ਹੈਗੇ ਨੇ, ਉਹਨਾਂ ਨੂੰ ਪਹਿਲੇ 2 ਸਾਲ ਫ੍ਰੀ ਟਿਊਸ਼ਨ ਜਿਹੜੀ ਆ ਉਹ ਦਿੱਤੀ ਜਾਊਗੀ। ਕੈਲੀਫੋਰਨੀਆ ਕਮਿਊਨਿਟੀ ਕਾਲਜ ਆਲਰੇਡੀ ਜਿਹੜੇ ਆ ਫ੍ਰੀ ਟਿਊਸ਼ਨ ਕਈ ਸਟੂਡੈਂਟਸ ਨੂੰ ਜਿਹੜਾ ਉਹ ਪੇਸ਼ ਕਰਦਾ ਸੀਗਾ, ਅਤੇ ਡੈਲਟਾ ਕਾਲਜ ਨੇ ਆਪਣਾ ਜਿਹੜਾ ਇਹ ਆਫਰ ਆ ਉਸ ਨੂੰ ਐਕਸਟੈਂਡ ਕਰ ਦਿੱਤਾ ਆ, ਇਨਕਮ ਤੋਂ ਵੀ ਜਿਹੜਾ ਉਹ ਲਾਂਭੇ ਕਰਦੇ ਹੋਏ ਵੀ ਇਨਕਮ ਦਾ ਇਸ ਦੇ ਵਿੱਚ ਕੋਈ ਨਹੀਂ ਹੋਊਗਾ। ਔਰ ਉੱਦਾਂ ਜਿਹੜੀ ਫ੍ਰੀ ਟਿਊਸ਼ਨ ਕਈ ਸਟੂਡੈਂਟਸ ਨੂੰ ਜਿਹੜੀ ਇਨਕਮ ਬੇਸ ਦੇ ਉੱਤੇ ਉਹ ਮਿਲਦੀ ਸੀਗੀ। ਜੀ, ਸੋ ਬਿਲਕੁਲ ਇੱਕ ਵਾਰੀ ਫਿਰ ਸਰੋਤਿਆਂ ਨੂੰ ਬੇਨਤੀ ਕਰਦੇ ਜਾਈਏ ਵੀ ਜਿਹੜਾ ਪੰਜਾਬੀ ਰੇਡੀਓ USA ਦਾ YouTube ਚੈਨਲ ਆ ਉਹਨੂੰ ਸਬਸਕ੍ਰਾਈਬ ਕਰੋ। ਉਹ ਫ੍ਰੀ ਦੇ ਵਿੱਚ ਹੀ ਆ, ਸਿਰਫ YouTube ਤੇ ਜਾ ਕੇ ਪੰਜਾਬੀ ਰੇਡੀਓ USA ਤੁਸੀਂ ਪਾਉਣਾ ਆ ਤੇ ਫਿਰ ਸਰਚ ਕਰਕੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਨਾ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਅਸੀਂ ਆਪਣਾ ਲਾਈਵ ਜਿਹੜੀਆਂ ਖਬਰਾਂ ਆ, ਵੀਡੀਓਜ਼ ਆ, ਉਹ ਸਾਡੀ ਕੋਸ਼ਿਸ਼ ਆ ਵੀ ਵੱਧ ਤੋਂ ਵੱਧ ਜਿਹੜੀਆਂ ਆ ਉਹ YouTube ਦੇ ਉੱਤੇ ਜਿਹੜੀਆਂ ਉਹ ਪਾਈਆਂ ਜਾਣ। ਜਿਹੜੇ ਇਸ ਟਾਈਮ Facebook ਦੇ ਉੱਤੇ ਦੇਖ ਰਹੇ ਆ, ਇਸ ਵੀਡੀਓ ਦੇ ਉੱਤੇ ਅਸੀਂ ਲਿੰਕ ਉਹ ਸ਼ੇਅਰ ਕੀਤਾ ਹੋਇਆ, ਉਸ ਨੂੰ ਕਲਿੱਕ ਕਰਕੇ ਸਬਸਕ੍ਰਾਈਬ ਕਰੋ। ਸਬਸਕ੍ਰਾਈਬ ਕਰਨ ਤੋਂ ਬਾਅਦ ਦੇ ਵਿੱਚ ਜਿਹੜਾ ਆ ਤੁਸੀਂ ਬੈਲ ਆਈਕਨ ਜਿਹੜਾ ਹੈਗਾ ਉੱਥੇ ਘੰਟੀ ਦੀ ਜਿਹੜੀ ਬਣੀ ਹੋਈ ਆ ਤਸਵੀਰ, ਉਸ ਨੂੰ ਕਲਿੱਕ ਕਰਕੇ ਉਹ ਨੋਟੀਫਿਕੇਸ਼ਨ ਔਨ ਕਰ ਲਓ, ਤਾਂ ਜੋ ਜਦੋਂ ਵੀ ਨਵੀਂ ਵੀਡੀਓ ਜਾਂ ਨਵਾਂ ਵੀ ਲਾਈਵ ਆਵੇ ਤੁਹਾਨੂੰ ਤੁਰੰਤ ਜਿਹੜਾ ਉਹ ਪਤਾ ਲੱਗ ਜਾਵੇ। ਜਿਹੜੇ ਇਸ ਟਾਈਮ ਉੱਦਾਂ ਵੀ ਬਾਕੀ ਹੋਰ ਮਾਧਿਅਮ ਦੇ ਰਾਹੀਂ ਵੀ ਸੁਣ ਰਹੇ ਆ, ਉਹ ਵੀ YouTube ਤੋਂ ਵਰਤਦੇ ਹੀ ਆ, ਉਹ ਵੀ ਉਹਨਾਂ ਨੂੰ ਵੀ ਬੇਨਤੀ ਆ ਵੀ ਉਹ ਜਿਹੜਾ ਜ਼ਰੂਰ ਜਾ ਕੇ ਪੰਜਾਬੀ ਰੇਡੀਓ USA ਦਾ ਚੈਨਲ ਜਿਹੜਾ ਆ ਉਸ ਨੂੰ ਸਬਸਕ੍ਰਾਈਬ ਕਰਨ YouTube ਦੇ ਉੱਤੇ। ਤੇ ਹੁਣ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਨਵੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ